ਰਾਤ ਵੇਲੇ ਤੇ ਤੁਸੀਂ ਅਕਸਰ ਚੰਦ ਨੂੰ ਅਸਮਾਨ ਦੇ ਉੱਤੇ ਚਮਕਦਾ ਵੇਖਿਆ ਹੋਵੇਗਾ, ਪਰ ਅੱਜ ਤੁਹਾਨੂੰ ਅਸੀਂ ਕੁਝ ਵੱਖਰੀ ਗੱਲ ਦੱਸਣ ਜਾ ਰਹੇ ਹਾਂ ਕਿ ਬਾਜ਼ੇ ਵੇਲੇ ਸਾਨੂੰ ਚੰਦ ਜਿਹੜਾ ਏ ਉਹ ਦਿਨ ਦੀ ਰੋਸ਼ਨੀ ਦੇ ਵਿੱਚ ਵੀ ਕਿਉਂ ਨਜ਼ਰ ਆ ਰਿਹਾ ਹੁੰਦਾ ਹੈ। ਇਸ ਗੱਲ ਨੂੰ ਡਿਸਕਸ ਕਰਨ ਤੋਂ ਪਹਿਲਾਂ ਇੱਕ ਗੱਲ ਜ਼ਿਹਨ ਦੇ ਵਿੱਚ ਰੱਖ ਲਵੋ ਕਿ ਚੰਦ ਹਰ ਵੇਲੇ ਮੌਜੂਦ ਹੁੰਦਾ ਹੈ, ਉਹ ਭਾਵੇਂ ਦਿਨ ਹੋਵੇ ਭਾਵੇਂ ਰਾਤ। ਇਹ ਵੱਖਰੀ ਗੱਲ ਹੈ ਕਿ ਸਾਨੂੰ ਉਹ ਸਿਰਫ ਰਾਤ ਨੂੰ ਹੀ ਵੇਖਣ ਨੂੰ ਲੱਭਦਾ ਹੈ, ਪਰ ਬਾਜ਼ ਦਿਨ ਐਸੇ ਹੁੰਦੇ ਨੇ ਕਿ ਜਦੋਂ ਅਸੀਂ ਦਿਨੇ ਵੀ ਚੰਦ ਨੂੰ ਵੇਖ ਰਹੇ ਹੋਈਦਾ ਏ, ਪਰ ਉਹ ਇੰਨਾ ਰੋਸ਼ਨ ਨਹੀਂ ਹੁੰਦਾ ਜਿੰਨਾ ਰਾਤ ਵੇਲੇ ਹੁੰਦਾ ਹੈ। ਇਹਦੀ ਕੀ ਵਜ੍ਹਾ ਹੈ? ਇਹਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਰਾਤ ਵੇਲੇ ਅਸੀਂ ਜ਼ਮੀਨ ਦੇ ਜਿਹੜੇ ਪਾਸੇ ਹੋਈਦਾ ਏ ਉਹ ਸੂਰਜ ਦੀ ਆਪੋਜ਼ਿਟ ਸਾਈਡ ਹੁੰਦੀ ਹੈ, ਯਾਨੀ ਉਹਦਾ ਰੁਖ ਜਿਹੜਾ ਹੈ ਉਹ ਸੂਰਜ ਵੱਲ ਨਹੀਂ ਹੁੰਦਾ। ਸਾਡੇ ਆਲ ਦੁਆਲੇ ਹਨੇਰਾ ਹੁੰਦਾ ਹੈ, ਪਰ ਚੰਦ ਉੱਤੇ ਸੂਰਜ ਦੀ ਰੋਸ਼ਨੀ ਪੈ ਰਹੀ ਹੁੰਦੀ ਹੈ। ਐਸੇ ਕਾਰਨ ਸਾਨੂੰ ਚੰਦ ਜਿਹੜਾ ਹੈ ਉਹ ਚਮਕਦਾ ਹੋਇਆ ਨਜ਼ਰ ਆਉਂਦਾ ਹੈ। ਪਰ ਇੱਕ ਗੱਲ ਤੁਹਾਨੂੰ ਦੱਸੀਏ ਕਿ ਹਰ ਮਹੀਨੇ ਦੇ ਵਿੱਚ ਕਈ ਦਿਨ ਇਹੋ ਜਿਹੇ ਹੁੰਦੇ ਨੇ ਜਦੋਂ ਸ਼ਾਮ ਤੋਂ ਥੋੜਾ ਪਹਿਲੇ ਅਸੀਂ ਚੰਦ ਨੂੰ ਦਿਨ ਦੇ ਟਾਈਮ ਤੇ ਵੀ ਵੇਖ ਸਕਦੇ ਹਾਂ, ਪਰ ਉਹ ਪੂਰਾ ਚੰਦ ਨਹੀਂ ਹੁੰਦਾ। ਜਾਂ ਤੇ ਉਹ ਪਹਿਲੇ ਦਿਨਾਂ ਦਾ ਚੰਦ ਹੁੰਦਾ ਹੈ ਜਾਂ ਫਿਰ ਅੱਧਾ ਚੰਦ। ਇਹਦੀ ਵਜ੍ਹਾ ਕਾਫੀ ਇੰਟਰਸਟਿੰਗ ਹੈ ਤੇ ਉਹ ਹੈ ਅਸਮਾਨ ਉੱਤੇ ਚੰਦ ਦੀ ਪੋਜੀਸ਼ਨ, ਕਿ ਜਿਸ ਵੇਲੇ ਤੁਸੀਂ ਚੰਦ ਨੂੰ ਦਿਨ ਵੇਲੇ ਵੇਖ ਰਹੇ ਹੋ ਉਸ ਵੇਲੇ ਅਸਮਾਨਾਂ ਉੱਤੇ ਚੰਦ ਦੀ ਕੀ ਪੋਜੀਸ਼ਨ ਹੈ। ਇਹ ਤੇ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਚੰਦ ਸਾਡੀ ਜ਼ਮੀਨ ਦੇ ਆਲੇ ਦੁਆਲੇ ਘੁੰਮਦਾ ਹੈ ਤੇ ਸਾਡੀ ਜ਼ਮੀਨ ਸੂਰਜ ਦੇ ਆਲੇ ਦੁਆਲੇ ਘੁੰਮਦੀ ਹੈ। ਇਸ ਕਾਰਨ ਅਸਮਾਨ ਉੱਤੇ ਚੰਦ ਤੇ ਸੂਰਜ ਦੀ ਪੋਜੀਸ਼ਨ ਜਿਹੜੀ ਹੈ ਉਹ ਬਦਲਦੀ ਰਹਿੰਦੀ ਹੈ। ਇਸੇ ਦੌਰਾਨ ਮਹੀਨੇ ਦੇ ਵਿੱਚ ਸਿਰਫ ਇੱਕੋ ਵਾਰੀ ਐਸੀ ਪੋਜੀਸ਼ਨ ਆਂਦੀ ਏ ਜਦੋਂ ਚੰਦ ਦਾ ਪੂਰਾ ਰੁਖ ਜਿਹੜਾ ਹੈ ਉਹ ਸੂਰਜ ਵੱਲ ਹੁੰਦਾ ਹੈ। ਇਸ ਕਾਰਨ ਸਾਨੂੰ ਪੂਰਾ ਚੰਦ ਨਜ਼ਰ ਆਉਂਦਾ ਹੈ, ਯਾਨੀ ਇਹ ਉਹ ਵੇਲਾ ਹੁੰਦਾ ਹੈ ਜਦੋਂ ਚੰਦ ਸੂਰਜ ਗਰੂਬ ਹੋਣ ਤੋਂ ਬਾਅਦ ਤਲੂ ਹੋ ਜਾਂਦਾ ਹੈ, ਅਪੀਅਰ ਹੋ ਜਾਂਦਾ ਹੈ, ਜਾਂ ਸਵੇਰੇ ਇਸ ਦਾ ਉਲਟ ਹੋ ਜਾਂਦਾ ਹੈ, ਉਹਦੀ ਦੂਜੀ ਸਾਈਡ ਸਾਹਮਣੇ ਆ ਜਾਂਦੀ ਹੈ। ਮਹੀਨੇ ਦੇ ਬਾਕੀ ਦਿਨਾਂ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ, ਯਾਨੀ ਤੁਸੀਂ ਕਹਿ ਸਕਦੇ ਹੋ ਕਿ ਚੰਦ ਸੂਰਜ ਗਰੂਬ ਹੋਣ ਤੋਂ ਪਹਿਲਾਂ ਜਾਂ ਇਸ ਤੋਂ ਬਾਅਦ ਅਸਮਾਨ ਦੇ ਉੱਤੇ ਜ਼ਾਹਰ ਹੋ ਸਕਦਾ ਹੈ, ਜੋ ਡਿਪੈਂਡ ਕਰਦਾ ਹੈ ਪੂਰੇ ਚੰਦ ਤੋਂ ਪਹਿਲਾਂ ਜਾਂ ਬਾਅਦ ਵਿੱਚ ਇਹਦੀ ਪੋਜੀਸ਼ਨ ਕੀ ਹੈ। ਤੁਸੀਂ ਇਸ ਗੱਲ ਨੂੰ ਵੀ ਜਾਣਦੇ ਹੋਵੋਗੇ ਕਿ ਚੰਦ ਦੀ ਆਪਣੀ ਤੇ ਕੋਈ ਰੋਸ਼ਨੀ ਹੁੰਦੀ ਨਹੀਂ, ਬਲਕਿ ਉਹ ਸੂਰਜ ਦੀ ਰੋਸ਼ਨੀ ਦੀ ਵਜ੍ਹਾ ਤੋਂ ਚਮਕਦਾ ਹੈ। ਕਿਉਂ ਜੇ ਇਹ ਸੂਰਜ ਦਾ ਹਮਸਾਇਆ ਹੈ, ਗਵਾਂਢੀ ਹੈ, ਇਸ ਕਾਰਨ ਇਹ ਜ਼ਮੀਨ ਦੇ ਬਹੁਤ ਲਾਗੇ ਹੁੰਦਾ ਹੈ। ਇਸ ਲਈ ਬਾਕੀ ਸਿਤਾਰੇ ਤੇ ਸਾਨੂੰ ਭਾਵੇਂ ਚਮਕਦੇ ਹੋਏ ਨਜ਼ਰ ਨਾ ਆਵਣ, ਪਰ ਬਾਜ਼ ਵੇਲੇ ਅਸੀਂ ਦਿਨ ਦੇ ਟਾਈਮ ਤੇ ਵੀ ਚੰਦ ਨੂੰ ਚਮਕਦਿਆਂ ਹੋਇਆਂ ਵੇਖ ਸਕਦੇ ਹਾਂ, ਯਾਨੀ ਜ਼ਮੀਨ ਦੇ ਲਾਗੇ ਹੋਣ ਕਾਰਨ ਸੂਰਜ ਦੀ ਰੋਸ਼ਨੀ ਚੰਦ ਉੱਤੇ ਵੀ ਪੜ ਰਹੀ ਹੁੰਦੀ ਹੈ। ਇਸ ਕਾਰਨ ਸਾਨੂੰ ਦਿਨ ਦੇ ਵੇਲੇ ਵੀ ਬਾਜ਼ ਔਕਾਤ ਸੂਰਜ ਜਿਹੜਾ ਹੈ ਉਹ ਚਮਕਦਾ ਹੋਇਆ ਨਜ਼ਰ ਆਉਂਦਾ ਹੈ। ਇਹ ਸੀ ਸਾਡੀ ਚੰਦ ਬਾਰੇ ਇੱਕ ਨਿੱਕੀ ਜਿਹੀ ਵੀਡੀਓ। ਉਮੀਦ ਕਰਦੇ ਹਾਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ।